नाज़रीन आलमी सतह ते भारत की एक तो बाद एक वड्डी बेइज्जती होंदी जा रही है और पहले असी उन्होंने त्यारे डिगे तो उन्होंने त्यारे तो हुण रेत साबित हो रहे हैं जी लग रहा जिवें कागज़ के त्यारे ने जो आपे ही डिगते जा रहे हैं। हुण दुबई एयर शो दे जिथे पूरी दुनिया दी नज़रां सन और उत्थे पूरी दुनिया तो जहाज़ जिहड़े ने उन्हां दा शो सी बकायदा तो उहदे आखिरी रोज़ भारत का जिहड़ा त्यारा तेजस वो डिग गया तबाह हो गया और उहदे च अफसोस वाली गल है भी है कि पायलट जिहड़ा वो भी हलाक हो गया। बहरहाल इहदे च गलबात यही है कि ये जहाज़ जिहड़ा वे इहदी टैक्नीकल खराबियां सन और पहले नज़र भी आ रहा सी वीडियोज़ तुसी भी देखियां ने सब ने देखियां वो वीडियोज़ भी आईयां कि त्यारे जिहड़े उन्हां दा तेल भी लीक हो रहा तो यानी एडे वड्डे शो दे विच आ जिहड़े खराब त्यारे ने वो दस रहे हैं कि इंडिया जिहड़ा उहदे की मामलात ने उहदी फोर्स दे कोल जिहड़े जहाज़ ने वो किन्ने एक बेहतरीन जहाज़ ने तो वो किस तरह कोई दुनिया का मुकाबला कर सकता है। तो इहदे हवाले नाल अमरीकी कांग्रेस च एक रिपोर्ट भी पेश हुई सी जे दस्सिया गया सी कि भारत जिहड़े दिफाई मामलात ने खरीदो फरोख्त जिहड़ी उहदी फरोख्त नहीं बल्कि खरीद जिहड़ी है उहदे हवाले नाल बड़ी वड्डी करप्शन जिहड़ी है वो उहदे च होई है। तो बहरहाल यह हुण नज़र भी आ रहा है कि मोदी सरकार जिहड़ी है वो नारे दे बड़े बड़े लांदी है लेकिन त्यारे जिहड़े ने उहदे कोल बहुत बेकार ने। तो चोई साहब वाली चलने आ चोई साहब जी बिल्कुल तुसी कागज़ कहना चाह रहे सी कागज़ ਦੇ ਜਹਾਜ਼ ਨੇ ਉਹਨਾਂ ਕੋਲ ਇਹ ਤੇ ਤੁਸੀਂ ਕਹਿ ਸਕਦੇ ਹੋ ਜਿਵੇਂ ਪਹਿਲੇ ਅਸੀਂ ਬੱਚੇ ਸੀ ਨਾ ਜਦੋਂ ਤੋਂ ਜਹਾਜ਼ ਬਣਾਉਂਦੇ ਹੁੰਦੇ ਸੀ ਕਾਗਜ਼ ਦੇ ਤੇ ਉਹਨਾਂ ਨੂੰ ਉਡਾ ਦਿੰਦੇ ਸਨ ਤੇ ਉਸ ਤਰ੍ਹਾਂ ਦਾ ਕਿਹਾ ਜਾ ਸਕਦਾ ਫਬਤੀ ਕੱਸੀ ਜਾ ਸਕਦੀ ਹੈ। ਲੇਕਿਨ ਬਹਰਹਾਲ ਇੱਕ ਅਫਸੋਸਨਾਕ ਮੈਂ ਤੈਨੂੰ ਕਹਾਂਗਾ ਕਿ ਹਾਦਸਾ ਹੈ ਉਹਦੇ ਚ ਪਾਇਲਟ ਉਹਨਾਂ ਦਾ ਜਿਹੜਾ ਉਹ ਜਾਨ ਤੋਂ ਗਿਆ ਤੇ ਉਹਨਾਂ ਦਾ ਬੜਾ ਇੱਕ ਅਫਸੋਸ ਦੀ ਗੱਲ ਹੈ ਕਿ ਚਲੋ ਤਿਆਰਿਆਂ ਦਾ ਹਾਦਸਾ ਹੋ ਜਾਣਾ ਇੱਕ ਵੱਡੀ ਗੱਲ ਨਹੀਂ ਹੁੰਦੀ ਡਿੱਗ ਪੈਂਦੇ ਨੇ ਤਿਆਰੇ ਜਿਹੜੀ ਚੀਜ਼ ਹਵਾ 'ਚ ਜਾਂਦੀ ਹੈ ਉਹ ਡਿੱਗ ਵੀ ਪੈਂਦੀ ਲੇਕਿਨ ਇਹ ਮੌਕਾ ਕਿ ਤਿਆਰਾ ਤੁਹਾਡਾ ਠੀਕ ਨਹੀਂ ਤੇ ਜਿਸ ਤਰ੍ਹਾਂ ਦਾ ਮੌਕਾ ਸੀ ਔਰ ਜਿਹੜੀ ਇੰਡੀਆ ਨੇ ਜਿਸ ਤਰੀਕੇ ਦੇ ਨਾਲ ਇੱਕ ਉਹਨਾਂ ਦੀ ਬਣਾਈ ਸੀ ਉਸ ਇਸ ਕੈਸ਼ ਕਰਾਉਣਾ ਚਾਹੁੰਦੇ ਜਿਹੜੀ ਹਾਈਪ ਬਣਾਈ ਸੀ ਉਹਦੇ ਨਾਲ ਉਹਨਾਂ ਨੂੰ ਬਹੁਤ ਧੱਜਕਾ ਲੱਗਾ ਉਹਨਾਂ ਨੂੰ ਬਹੁਤ ਕਿਉਂਕਿ ਇਹ ਉਹਨਾਂ ਦਾ ਇੰਡੀਜਨਸ ਤਿਆਰਾ ਕਿਹਾ ਜਾ ਰਿਹਾ ਸੀ ਕਿ ਜਿਹੜਾ ਉਹਨਾਂ ਨੇ ਖੁਦ ਬਣਾਇਆ ਔਰ ਇਹਦਾ ਤਕਰੀਬਨ 80% ਜਾਂ 70% ਜਿੰਨਾ ਵੀ ਕਹਿ ਲਓ ਤੁਸੀਂ ਕਿ ਇਹਦੀ ਜਿਹੜੀ ਮੇਕਿੰਗ ਸੀ ਇੰਜਨ ਸੀ ਸਾਰਾ ਪੁਰਜ਼ਾ ਜਹਾਜ਼ ਸੀ ਉਹ ਇੰਡੀਆ ਦੇ ਵਿੱਚ ਤਿਆਰ ਹੋਏ ਸਨ। ਤੇ ਇੰਡੀਆ ਦੀ ਜਿਹੜੀ ਡਿਫੈਂਸ ਇੰਡਸਟਰੀ ਦੇ ਹਵਾਲੇ ਨਾਲ ਵੀ ਔਰ ਜਿੱਥੇ ਹਥਿਆਰ ਬਣਾਉਣ ਹਥਿਆਰਸਾਜ਼ੀ ਦੇ ਵਿੱਚ ਵੀ ਮੋਦੀ ਗਵਰਨਮੈਂਟ ਨੇ ਬਹੁਤ ਉਹਨੂੰ ਹਾਈਲਾਈਟ ਕੀਤਾ ਸੀ ਕਿ ਇੰਨੀ ਸਾਡੀ ਇਨਵੈਸਟਮੈਂਟ ਆ ਰਹੀ ਹੈ ਵੈਸਟ ਦੇ ਵਿੱਚੋਂ ਇੰਨੀ ਇਨਵੈਸਟਮੈਂਟ ਆ ਰਹੀ ਹੈ ਅਸਲੇ ਦੀਆਂ ਇੱਥੇ ਸਨਤਾਂ ਲੱਗ ਰਹੀਆਂ ਨੇ ਅਸਲਾ ਖੁਦ ਬਣਾਵਾਂਗੇ ਤੇ ਇਹ ਉਹਨਾਂ ਦਾ ਇੰਡੀਜਨਸ ਤਿਆਰਾ ਸੀ ਔਰ ਇਸ ਮੌਕੇ ਤੋਂ ਫਾਇਦਾ ਲੈਣਾ ਚਾਹ ਰਹੇ ਸਨ ਫਾਇਦਾ ਤਜਾਰਤੀ ਵੀ ਲੈਣਾ ਚਾਹ ਰਹੇ ਸਨ ਇੱਕ ਤੇ ਉਹ ਆਪਣੇ ਤਿਆਰੇ ਨੂੰ ਇੱਥੇ ਸਾਬਤ ਕਰਨਾ ਚਾਹ ਰਹੇ ਸਨ ਕਿ ਦੇਖੋ ਇਹ ਸਾਡਾ ਤਿਆਰਾ ਔਰ ਬੜਾ ਜਦੀਦ ਉਹਨਾਂ ਨੇ ਤਿਆਰਾ ਦੀ ਉਹ ਕੋਸ਼ਿਸ਼ ਕੀਤੀ ਸੀ ਦੱਸਣ ਵਾਸਤੇ ਔਰ ਉਹਨੂੰ ਕਮਰਸ਼ੀਅਲ ਬੁਨਿਆਦਾਂ ਦੇ ਅੱਗੇ ਉਹਨਾਂ ਨੂੰ ਫਰੋਖਤ ਵਾਸਤੇ ਪੇਸ਼ ਕਰਨਾ ਸੀ ਔਰ ਸ਼ੋਅ ਦਾ ਮਕਸਦ ਵੀ ਇਹੀ ਸੀ ਕਿ ਉੱਥੇ ਲੋਕ ਜਿਹੜੇ ਨੇ ਆਪਸ ਔਰ ਇਹ ਵੀ ਸੁਣਨ ਚ ਆਇਆ ਕਿ ਉਸ ਤਿਆਰੇ ਦੀ ਖਰੀਦਦਾਰੀ ਵਾਸਤੇ ਕਈ ਮੁਆਹਦੇ ਵੀ ਹੋ ਚੁੱਕੇ ਸਨ ਮਗਰ ਇੰਡੀਆ ਦੇ ਨਾਲ ਕਈ ਮੁਲਕਾਂ ਨੇ ਉਸ ਤਿਆਰੇ ਦੀ ਖਰੀਦਦਾਰੀ ਦੇ ਉੱਤੇ ਮੁਆਹਦਾ ਵੀ ਕਰ ਲਿੱਤੇ ਸਨ। ਤੇ ਹੁਣ ਜਿੱਥੇ ਇੰਨੀ ਅਗਰ ਅਸੀਂ ਇਹ ਗੱਲਾਂ ਨੂੰ ਗੌਰ ਕਰਨੇ ਆ ਦੇਖਨੇ ਆ ਤੇ ਤਜਾਰਤ ਦੇ ਹਵਾਲੇ ਨਾਲ ਵੀ ਅਰਬਾਂ ਡਾਲਰ ਦੇ ਜਿਹੜੇ ਸੌਦੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਤੇ ਉੱਥੋਂ ਨਜ਼ਰ ਆਉਂਦਾ ਕਿ ਵੀ ਇਹ ਨੁਕਸਾਨ ਤੇ ਇੰਡੀਆ ਨੂੰ ਬਹੁਤ ਵੱਡਾ ਹੋਇਆ ਛੋਟਾ ਨੁਕਸਾਨ ਨਹੀਂ ਹੋਇਆ ਕਿ ਉਹਨਾਂ ਦਾ ਬੇੜਾ ਗਰਕ ਹੋ ਗਿਆ ਉਹਨਾਂ ਦਾ ਦੇਖੋ ਕਿ ਇੱਕ ਤੁਸੀਂ ਇੱਕ ਐਸੀ ਚੀਜ਼ ਐਸੀ ਪ੍ਰੋਡਕਟ ਤੁਸੀਂ ਪੇਸ਼ ਕਰ ਰਹੇ ਹੋ ਜਿਹੜੀ ਜਿਹਦੇ ਤੁਸੀਂ ਆਰਡਰ ਵੀ ਲਏ ਹੋਏ ਨੇ ਤੇ ਉਹ ਤੁਸੀਂ ਉਹਦੀ ਜਿੰਨੀ ਪ੍ਰੋਸ ਐਂਡ ਕੌਨਸ ਪੇਸ਼ ਕੀਤੀਆਂ ਹੋਈਆਂ ਨੇ ਉਹਨਾਂ ਦੇ ਤੁਸੀਂ ਪੰਫਲੇਟ ਦਿੱਤੇ ਹੋਏ ਨੇ ਸਾਰਾ ਕੁਝ ਲੋਕਾਂ ਨੂੰ ਉਹ ਦਿੱਤਾ ਹੈ ਟ੍ਰੇਡਰਸ ਨੂੰ ਪਹੁੰਚਾਏ ਨੇ ਕਿ ਇਹਦੇ ਇਹ ਫੰਕਸ਼ਨ ਨੇ ਇਹ ਚੀਜ਼ਾਂ ਨੇ ਇਹ ਮਾਮਲਾਤ ਨੇ ਤੇ ਉਹ ਤੇ ਸਾਰੇ ਹੁਣ ਠੁੱਸ ਹੋ ਗਏ ਨਾ ਤੁਸੀਂ ਜ਼ੀਰੋ ਤੇ ਆ ਕੇ ਵਾਪਸ ਹੋ ਗਏ ਤੇ ਇੰਡੀਅਨ ਮੇਰਾ ਖਿਆਲ ਹੈ ਕਿ ਸਾਰੀ ਫੇਲੀਅਰ ਜਿਹੜੀ ਹੈ ਇੰਡੀਅਨ ਜਿਹੜੀ ਐਰੋਨੋਟਿਕਲ ਇੰਡਸਟਰੀ ਹੈ ਉਹਨਾਂ ਦੇ ਜਿਹੜੇ ਇੰਜੀਨੀਅਰਸ ਨੇ ਉਹਨਾਂ ਦੇ ਉੱਤੇ ਬੜੀ ਵੱਡੀ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਦੇਖੋ ਕਿ ਇਹ ਤਿਆਰਾ ਕਿਸ ਤਰੀਕੇ ਕਿਉਂ ਅਗਰ ਉਹ ਅਨਫਿਟ ਹੈਗਾ ਜਾਂ ਉਹਦੇ ਅੰਦਰ ਕੋਈ ਖਰਾਬੀ ਹੈ ਉਹ ਇੱਕ ਨਹੀਂ ਕਈ ਖਰਾਬੀਆਂ ਸਾਹਮਣੇ ਆਈਆਂ ਤੇ ਕਈ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਇਜਾਜ਼ਤ ਦਿੱਤੀ ਹੈ ਕਿ ਵੀ ਇਹਨੂੰ ਤੁਸੀਂ ਐਡੇ ਵੱਡੇ ਇੱਕ ਸ਼ੋਅ ਦੇ ਵਿੱਚ ਸ਼ਰੀਕ ਕਰੋ ਤੇ ਉਹਦੇ ਤੁਸੀਂ ਉਹਨੂੰ ਉਹ ਕਰ ਲਓ ਜਦ ਤੱਕ ਕਿ ਤੁਹਾਨੂੰ 100% ਉਹਦੇ ਬਾਰੇ 'ਚ ਯਕੀਨ ਨਹੀਂ ਹੁੰਦਾ ਤੇ ਇਹ ਤੁਸੀਂ ਇੱਕ ਮੇਰੇ ਨਹੀਂ ਸਮਝ ਆਇਆ ਕਿ ਇੰਡੀਅਨ ਮੇਰਾ ਖਿਆਲ ਇੱਕ ਲਥਾਰਜੀ ਉਹਨਾਂ ਨੇ ਵੈਸੇ ਮੇਰਾ ਖਿਆਲ ਚਾਹਿਆ ਸੀ ਕਿ ਨਿਕਲ ਹੀ ਜਾਵੇ ਤੇ ਸ਼ੋਅ ਦੇ ਆਖਰੀ ਰੋਜ਼ ਦਾ ਕੰਮ ਪੈ ਗਿਆ ਲੇਕਿਨ ਇਹ ਦੇਖੋ ਇਸ ਤਰ੍ਹਾਂ ਦਾ ਜਿਹੜੀ ਅਸਲਾ ਸਾਜ਼ੀ ਹੁੰਦੀ ਹੈ ਖਾਸ ਤੌਰ ਤੇ ਅੰਗੇਜਮੈਂਟਸ ਹੁੰਦੀਆਂ ਨੇ ਜੰਗਾਂ ਹੁੰਦੀਆਂ ਨੇ
ਉਹਨਾਂ ਦੇ ਵਿੱਚ ਤੁਸੀਂ ਇਹ ਵਾਲਾ ਸ਼ਾਇਦ ਵਾਲਾ ਰਿਸਕ ਨਹੀਂ ਲੈ ਰਿਸਕ ਸਕਦੇ ਨਹੀਂ ਲੈ ਸਕਦੇ ਵੀ ਇਹ ਸ਼ਾਇਦ ਨਿਕਲ ਜਾਵੇ, ਸਾਡਾ ਤਿਆਰਾ ਸ਼ਾਇਦ ਬੰਬਾਰੀ ਕਰ ਲਵੇ, ਤੇ ਇਹ ਤੇ ਤਬਾਹ ਕੁਨ ਇਹ ਐਟੀਟਿਊਡ ਜਿਹੜਾ ਹੁੰਦਾ ਨਾ ਕਿਸੇ ਮੁਲਕ ਵਾਸਤੇ, ਕਿਸੇ ਮੁਲਕ ਦੀ ਆਰਮੀ ਵਾਸਤੇ, ਉਹਨਾਂ ਦੀ ਕੂਵਤ, ਇਸ ਕਿਸਮ ਦੀ ਜਿਹੜੀ ਸੋਚ ਤੇ ਮਾਈਂਡਸੈਟ ਹੈ ਇਹ ਤਬਾਹ ਕੁਨ ਹੈ। ਇੰਡੀਅਨ ਇੱਕ ਦੂਸਰਾ ਵੀ ਇੰਡੀਅਨਸ ਦਾ ਪ੍ਰੋਬਲਮ ਹੈ ਕਿ ਜਿਹੜੀ ਇੰਡੀਅਨ ਦੀ ਜਿਹੜੀ ਸੈਟਅਪ ਹੈਗਾ, ਤੁਸੀਂ ਦੇਖਿਆ ਹੋਣਾ ਪਿੱਛੇ ਜੇ ਵੀ ਇੱਕ ਇੰਡੀਅਨ ਜਰਨੈਲ ਨੇ ਇੰਡਸਟਰੀ ਦੇ ਹਵਾਲੇ ਨਾਲ ਆਰਡਰਸ ਦੇ ਹਵਾਲੇ ਨਾਲ ਇੱਕ ਗੱਲ ਕੀਤੀ ਸੀ ਕਿ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਤੁਸੀਂ ਪੂਰੀਆਂ ਨਹੀਂ ਕਰ ਰਹੇ ਹੁੰਦੇ, ਡਿਲੇ ਕਰ ਰਹੇ ਹੁੰਦੇ ਨੇ, ਤੇ ਜਿਹੜੀਆਂ ਕਰਪਸ਼ਨ ਦੀਆਂ ਵੀ ਗੱਲਾਂ ਹੁੰਦੀਆਂ ਨੇ, ਜਿੱਥੇ ਉਹ ਕਹਿੰਦੇ ਨੇ ਨਾ ਕਿ ਜਿੱਥੇ ਪੈਸਾ ਹੈ ਤੇ ਉੱਥੇ ਕਿਕ ਬੈਕਸ ਵੀ ਨੇ, ਉੱਥੇ ਕਮਿਸ਼ਨਾਂ ਵੀ ਨੇ। ਇਹ ਤਾਂ ਅਮਰੀਕੀ ਕਾਂਗਰਸ 'ਚ ਵੀ ਉਹਨਾਂ ਦੀ ਗੱਲ ਹੋ ਗਈ ਨਾ ਦਫਾਈ ਵਾਲੇ ਨਾਲ। ਇੱਕ ਤੇ ਲੀਗਲ ਕਮਿਸ਼ਨਾਂ ਹੁੰਦੀਆਂ ਨੇ ਨਾ, ਲੀਗਲ ਵੀ ਹੁੰਦੀਆਂ ਨੇ, ਕਾਨੂੰਨੀ ਵੀ ਹੁੰਦੀਆਂ ਨੇ। ਸੌਦੇ 'ਚ ਕਮਿਸ਼ਨ ਤੁਸੀਂ ਲੈ ਲਈ, ਇਹ ਜੀ 5% ਲੈ ਲਈ, 10% ਲੈ ਲਈ, ਇਹ ਗੱਲ ਉਹ ਫਿਰ ਉਹਦੇ ਤੋਂ ਉੱਤੇ ਵੀ ਕਮਿਸ਼ਨਾਂ ਚਲੀਆਂ ਜਾਂਦੀਆਂ ਨੇ, ਕਿਕ ਬੈਕਸ ਹੁੰਦੇ ਨੇ। ਬਿਲੀਅਨਸ ਦਾ ਇਹ ਕਾਰੋਬਾਰ ਹੈ, ਉਹਦੇ ਅੰਦਰ ਵੱਡੇ ਵੱਡੇ ਲੋਕ ਮੁਲਵਸ ਨੇ। ਤੇ ਬਲਕਿ ਮੋਦੀ ਗਵਰਨਮੈਂਟ ਨੂੰ ਜਾਂ ਬੀਜੇਪੀ ਦੇ ਗਵਰਨਮੈਂਟ ਨੂੰ ਤੇ ਤੁਹਾਨੂੰ ਪਤਾ ਉਹ ਕਿਹਾ ਹੀ ਇਹ ਜਾਂਦਾ ਸੀ ਕਿ ਇਹਨਾਂ ਨੂੰ, ਜਦੋਂ ਗੁਜਰਾਤ ਦੇ ਵਜ਼ੀਰ ਆਲਾ ਸੀ ਮੋਦੀ ਸਾਹਿਬ, ਤੇ ਉਸ ਵੇਲੇ ਵੀ ਇਹ ਗੱਲਾਂ ਮੰਜ਼ਰ ਆਮ 'ਤੇ ਸੀ। ਔਰ ਕਾਂਗਰਸ ਦੇ ਜਿਹੜੇ ਰਹਿਨੁਮਾ ਨੇ, ਰਾਹੁਲ ਗਾਂਧੀ ਸਾਹਿਬ ਜਿਹੜੇ ਨੇ, ਉਹ ਤੇ ਅਕਸਰ ਔਕਾਤ ਪਾਰਲੀਮੈਂਟ ਦੇ ਅੰਦਰ ਵੀ ਔਰ ਆਪਣੇ ਅਖਬਾਰੀ ਮੀਡੀਆ ਦੇ ਉੱਤੇ ਵੀ ਉਹ ਕਹਿੰਦੇ ਨੇ ਕਿ ਉਹਦੇ ਅਡਾਨੀ ਦੇ ਫਰੰਟਮੈਨ ਨੇ ਵਜ਼ੀਰ ਆਜ਼ਮ ਸਾਹਿਬ ਜਿਹੜੇ ਨੇ, ਸਰਮਾਇਆਦਾਰਾਂ ਦੇ ਕਾਰਪੋਰੇਟ ਵਰਲਡ ਦੇ ਨੁਮਾਇੰਦੇ ਨੇ, ਇੰਡੀਅਨ ਆਵਾਮ ਦੇ ਤੇ ਨੁਮਾਇੰਦੇ ਨਹੀਂ ਹੈਗੇ। ਤੇ ਨੋ ਡਾਊਟ ਇੰਡੀਆ ਦੀ ਜਿਹੜੀ ਸਰਮਾਇਆਦਾਰ ਕਲਾਸ ਹੈ, ਉਹਨਾਂ ਦੀ ਇੱਕ ਮੈਨੂਫੈਕਚਰਰ ਔਰ ਇੰਡਸਟਰੀਅਲ ਕਲਾਸ ਹੈ, ਉਹ ਕਰਦੀ ਹੈ ਹਮਾਇਤ। ਉਹਨਾਂ ਨੇ ਸਰਮਾਇਆਕਾਰੀ ਕੀਤੀ ਹੁੰਦੀ ਹੈ, ਬੀਜੇਪੀ ਦੀ ਟ੍ਰੈਡੀਸ਼ਨਲੀ ਉਹ ਕਰਦੇ ਨੇ। ਤੇ ਲੇਕਿਨ ਇਹ ਜਿਹੜਾ ਕੰਮ ਹੈ, ਮੈਂ ਕਹਿੰਦਾ ਕਿ ਬਹੁਤ ਵੱਡਾ ਡਿਜ਼ਾਸਟਰ ਹੋਇਆ। ਇਹ ਛੋਟਾ ਡਿਜ਼ਾਸਟਰ ਨਹੀਂ ਹੈਗਾ, ਔਰ ਬਹੁਤ, ਔਰ ਇੰਡੀਆ ਦੇ ਉੱਤੇ ਪਹਿਲੇ ਹੀ ਮੋਦੀ ਦੇ ਉੱਤੇ ਉਹ ਤੇ ਮੂੰਹ ਛਪਾਉਣ ਦੀ ਜਗ੍ਹਾ ਨਹੀਂ ਮਿਲਦੀ ਉਹਨਾਂ ਪਈ। ਦੇ ਜ਼ਖਮਾਂ ਤੇ ਨਾ ਨਮਕ ਵੀ ਕੱਲ ਛਿੜਕਿਆ ਗਿਆ ਜੇ ਕਿ ਸਾਡਾ ਜਿਹੜਾ ਪਾਕਿਸਤਾਨ ਪੈਵੇਲੀਅਨ ਸੀ ਨਾ, ਉੱਥੇ ਜੀਐਫ ਥੰਡਰ ਜਿਹੜਾ ਸੀ, ਉੱਥੇ ਆ ਕੇ ਤੇ ਇੰਡੀਅਨ ਪਾਇਲਟ ਜਿਹੜੇ ਨੇ ਉਹ ਤਾਂ ਸੈਲਫੀਆਂ ਲੈਂਦੇ ਰਹੇ ਤੇ ਪਾਕਿਸਤਾਨ ਨੂੰ ਤੇ ਅੱਲਾ ਨੇ ਜਿੱਤ ਦੇ ਦਿੱਤੀ ਨਾ। ਉਹ ਦੇਖੋ ਅਫਸੋਸਨਾਕ ਗੱਲ ਹੈ, ਜਹਾਜ਼ ਡਿੱਗ ਪਿਆ, ਸਾਨੂੰ ਅਫਸੋਸ ਹੈਗਾ ਇਸ ਗੱਲ ਦਾ, ਅਸੀਂ ਖੁਸ਼ ਨਹੀਂ ਹੈ। ਤੇ ਲੇਕਿਨ ਜਿਹੜੀਆਂ ਖਾਮੀਆਂ ਜਿਹੜਾ ਤੁਸੀਂ ਹੋ ਗਿਆ ਨਾ ਆਪਣੀ ਦਿਖਾ ਰਹੇ ਸੀ ਕਿ ਅਸੀਂ ਪਤਾ ਨਹੀਂ ਕੀ ਬਣ ਗਏ ਦੁਨੀਆ ਦੇ ਵਿੱਚ, ਸ਼ਾਈਨਿੰਗ ਇੰਡੀਆ ਤੇ ਫਲਾਂ ਤੇ ਟੀਂਗ, ਤੇ ਉਹ ਤੁਸੀਂ ਇਹ ਸਾਬਤ ਹੋ ਗਿਆ ਕਿ ਇੰਡੀਆ ਨੂੰ ਨੁਕਸਾਨ ਟਰਸਟ ਦਾ ਹੋਇਆ, ਬਹੁਤ ਵੱਡਾ ਟਰਸਟ ਦਾ ਨੁਕਸਾਨ ਹੋਇਆ ਕਿ ਇੰਡੀਅਨ ਗਵਰਨਮੈਂਟ ਔਰ ਇੰਡੀਆ ਦੀ ਰਿਆਸਤ, ਉਹਨਾਂ ਦੀ ਮੈਨੂਫੈਕਚਰਿੰਗ ਇੰਡਸਟਰੀ, ਦੂਜਿਆਂ ਨੂੰ ਵੀ ਸਾਖ ਦਾ ਨੁਕਸਾਨ ਤੇ ਹੁੰਦਾ ਨਾ ਕਿ ਅਗਰ ਤੁਹਾਡਾ ਜਹਾਜ਼ ਡਿੱਗ ਪੈਂਦਾ, ਤੁਹਾਡੇ ਮਿਗ ਜਹਾਜ਼ ਤੇ ਰੋਜ਼ ਹੀ ਡਿੱਗਦੇ ਪਏ। ਅੱਗੇ ਵੀ ਉਹਨਾਂ ਨੂੰ ਤਾਂ ਕਾਫਨ ਆਫ ਦੀ ਇੰਡੀਅਨ ਪਾਇਲਟਸ ਕਿਹਾ ਜਾਂਦਾ ਸੀ, ਤੇ ਉਹ ਚੱਲ ਆਉਂਦੇ ਰਹੇ ਨੇ। ਤੇ ਹੁਣ ਵੀ ਇਹ ਸੁਣਿਆ ਜਹਾਜ਼ ਮਿਗ 29 ਦੇ ਇੰਜਨ ਇਹਨਾਂ ਨੇ ਕੀਤਾ ਸੀ ਕੋਈ ਨਾਲ, ਇਹਨਾਂ ਨੂੰ ਵੈਸੇ ਚਾਹੀਦਾ ਮਿਗ ਤੋਂ ਤੋਬਾ ਹੀ ਕਰ ਲੈਣ। ਉਹਦੇ ਤੇ ਇਹਨਾਂ ਨੂੰ ਰਸ਼ੀਅਨ ਟੈਕਨੋਲੋਜੀ ਨੂੰ ਤੇ ਮਿਲ ਕੇ ਤੇ ਇਹਨਾਂ ਦਾ ਰਿਜ਼ਲਟ ਨਿਕਲਿਆ। ਵੈਸੇ ਤੇ ਮੈਨੂੰ ਨਾ ਉਹ ਯਾਦ ਆ ਗਿਆ, ਸ਼ੇਰ ਅਫਜ਼ਲ ਮਰਵਤ ਸਾਹਿਬ ਨੂੰ ਬੁਲਾਇਆ ਸੀ ਨਾ ਯੂਨੀਵਰਸਿਟੀ ਦੇ ਪ੍ਰੋਗਰਾਮ 'ਚ। ਅੱਛਾ। ਤੇ ਉੱਥੇ ਉਹਨਾਂ ਨੇ ਉਹ ਡਿਫਰੈਂਟ ਐਪਸ ਵਗੈਰਾ ਦਾ ਡਿਸਪਲੇ ਸੀ, ਤੇ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਕਿਹਾ ਕਿ ਅਸੀਂ ਐਪ ਬਣਾਈ ਹੈ ਜਿਹੜੀ ਰੈਟੀਨਾ ਸਕੈਨ ਕਰੇਗੀ, ਅੱਖਾਂ ਦਾ ਦੱਸ ਦੇਗੀ ਕਿ ਮਰੀਜ਼ ਨੂੰ ਡਾਇਬੀਟੀਜ਼ ਹੈ ਕਿ ਨਹੀਂ। ਅੱਛਾ। ਤੇ ਉਹਨਾਂ ਦਾ ਜਦੋਂ ਉਹਨਾਂ ਨੇ ਕਿਹਾ ਠੀਕ ਹੈ ਰੈਟੀਨਾ ਸਕੈਨ ਕਰੋ, ਸਕੈਨ ਕਰਨ ਤੋਂ ਬਾਅਦ ਉਹਨਾਂ ਦੱਸਿਆ ਜੀ ਮੁਬਾਰਕ ਹੋਵੇ ਤੁਹਾਨੂੰ ਡਾਇਬੀਟੀਜ਼ ਨਹੀਂ ਹੈ। ਉਹਨੇ ਕਿਹਾ ਮੈਂ ਪੂਰੀ ਦੁਨੀਆ 'ਚ ਡਾਇਬੀਟੀਜ਼ ਦਾ ਇਲਾਜ ਕਰਾਂਦਾ ਤੇ ਹੁਣ ਮੈਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਮੇਰਾ ਡਾਇਬੀਟੀਜ਼ ਬਣ ਗਿਆ ਜਾਂ ਤੁਹਾਡਾ ਸੌਫਟਵੇਅਰ ਬਣ ਗਿਆ।